व्यूअर्स वेलकम बैक इन प्रोग्राम जी डॉक्टर साहब हुण आपां इस सैगमेंट विच जो अपने दर्शकों के मैसेज ने जां ईमेल्स ने उही डिस्कस करांगे। आई थिंक तुहाडे कोल ईमेल है, तुसीं ओह पहलां डिस्कस कर दो जी डॉक्टर साहब। हाँ जी, पाकिस्तान तो अब्दुल बसत कादरी जी लिखते हैं जी अस्सलाम वालेकुम, होप माई ईमेल फाइंड यू इन बेस्ट हेल्थ एंड स्पिरिट। बहुत शुक्रिया कादरी साहब। आई एम रियली एंजॉइंग योर शोज, मे अल्लाह सपोर्ट यू इन योर स्ट्रगल अगेंस्ट इंडियन ऑक्यूपेशन। बहुत बहुत शुक्रिया इस दुआ ਲਈ। टुडे आई हैव 3 क्वेश्चंस फॉर योर काइंड रिप्लाई। उन्होंने 3 सवाल पूछे ने। जी पहला है, व्हाट इज़ द एक्चुअल पॉपुलेशन ऑफ सिख ब्रदर्स इन इंडिया एंड अब्रॉड। कादरी साहब क्योंकि इंडिया ਦੇ ਵਿੱਚ ਵੀ ਇਹ ਸਟੈਟਿਸਟੀਕਲ ਜੈਨੋਸਾਈਡ ਵੀ ਕਰਦੇ ਨੇ ਬਹੁਤ ਵਾਰ, ਜਿਹੜਾ ਹੈ ਉਹ ਈਵਨ ਸਿੱਖਾਂ ਨੂੰ ਹਿੰਦੂ ਖਾਤੇ 'ਚ ਲਿਖਿਆ ਹੁੰਦਾ, ਪਰ ਅਸੀਂ ਜਿਹੜੀ ਹੁਣ ਐਕਸੈਪਟੇਬਲ ਫਿਗਰ ਹੈ 30 ਮਿਲੀਅਨ 3 ਕਰੋੜ ਸਿੱਖ ਦੁਨੀਆ 'ਚ ਰਹਿੰਦੇ ਨੇ, ਜਿਨ੍ਹਾਂ ਚੋਂ 25 ਮਿਲੀਅਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਨੇ, ਔਰ ਉਹਨਾਂ ਚੋਂ ਜਿਹੜਾ 5 ਮਿਲੀਅਨ 5 ਤੋਂ 6 ਮਿਲੀਅਨ ਪੰਜਾਬ ਤੋਂ ਬਾਹਰ ਨੇ। हरियाणा, राजस्थान, महाराष्ट्र और दूसरे भारत के हर सूबे च ने, वड्डी 1 मिलियन के लगभग राजस्थान च ने, इस तो थोड़े जे ज़्यादा हरियाणे च ने। तो तुहाडे सवाल का जवाब, कुल 30 मिलियन पॉपुलेशन है, 25 मिलियन जिहड़ी है वो भारत दे विच है, 5 मिलियन जिहड़ी है वो भारत के नक्शे तो बाहर है। दूसरा उन्हां दा सवाल है, व्हाट डू यू थिंक हाउ मैनी और परसेंटेज ऑफ दैम आर एग्रीड एंड सिंसीयर विद खालिस्तान मूवमेंट। देखो ये थोड़ा जिहा ट्रिकी सवाल है। ਉਹਦਾ ਰੀਜ਼ਨ ਇਹ ਹੈ ਕਿ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਨਕਸ਼ੇ 'ਚ ਰਹਿਣ ਵਾਲਾ ਹਰ ਸਿੱਖ ਇਸ ਗੱਲ ਨਾਲ ਮੁਤਫਿਕ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਔਰ ਦੂਸਰੇ ਪੰਜਾਬ ਤੋਂ ਬਾਹਰ ਦੇ ਸਿੱਖ ਥੋੜੇ ਡਰੇ ਹੋਏ ਨੇ, ਘਬਰਾਏ ਨੇ, ਜਿਵੇਂ ਭਾਰਤ ਦੇ ਬਾਕੀ ਮੁਸਲਮਾਨਾਂ ਦਾ ਹਾਲ ਹੈ ਕਿ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਆਪਣੇ ਪੈਰਾਂ ਤੇ ਹੋਏ ਹਾਂ, ਕਿਉਂਕਿ 47 ਦੀ ਪਾਰਟੀਸ਼ਨ 'ਚ ਬਹੁਤ ਸਾਰੇ ਜਿਹੜੇ ਲਹਿੰਦੇ ਪੰਜਾਬ 'ਚੋਂ ਗਏ ਉਹ ਦੂਸਰੇ ਸੂਬਿਆਂ 'ਚ ਸੈਟਲ ਹੋਏ, ਔਰ ਉਹਨਾਂ ਨੂੰ ਇਹ ਫੀਅਰ ਹੈ ਵੀ ਸਾਡਾ ਕੀ ਬਣੇਗਾ। ਹਰ ਸਿੱਖ ਜਿਹੜਾ 2 ਵੇਲੇ ਜਿਹੜਾ ਵੀ ਸਿੱਖ ਗੁਰਦੁਆਰੇ 'ਚ, ਕਿਉਂਕਿ ਸਿੱਖ ਹਰ ਥਾਂ ਗੁਰਦੁਆਰੇ ਬਣਾਉਂਦੇ ਨੇ, ਉਹਦੇ 'ਚ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, 2 ਵੇਲੇ ਪੜ੍ਹਿਆ ਜਾਂਦਾ। ਸੋ ਦਿਲੋਂ ਹਰ ਸਿੱਖ ਆਪਣਾ ਰਾਜ ਚਾਹੁੰਦਾ ਹੈ, ਪਰ ਪੰਜਾਬ ਤੋਂ ਬਾਹਰ ਦੇ ਸਿੱਖ और नवंबर 84 ਦੀ ਨਸਲਕੁਸ਼ੀ ਤੋਂ ਬਾਅਦ ਉਹਨਾਂ ਦੇ ਵਿੱਚ ਫੀਅਰ ਹੈ। ਪਰ ਜਦੋਂ ਵੀ ਕੋਈ ਐਪਰੋਪਰੀਏਟ ਇਸ ਕਿਸਮ ਦਾ, ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਜਾਂ ਦੂਜਾ, ਹਰ ਸਿੱਖ, ਜੇ ਮੈਂ ਫਿਗਰ ਕਹਿਣੀ ਹੋਏ ਤੇ 5% ਲੋਕ ਤਾਂ ਹਮੇਸ਼ਾ ਹੀ ਹੁੰਦੇ ਨੇ ਜਿਨ੍ਹਾਂ ਨੂੰ ਹਕੂਮਤਾਂ ਖਰੀਦ ਲੈਂਦੀਆਂ ਨੇ ਜਾਂ ਉਹ ਆਪਣੇ ਲੋਕਾਂ ਨਾਲ ਖਲੋਣ ਦੀ ਥਾਂ ਦੂਜਿਆਂ ਨਾਲ ਖਲੋਂਦੇ ਨੇ। ਲੇਕਿਨ ਜਦੋਂ ਵੀ ਮੌਕਾ ਆਏਗਾ, ਇਸ ਲਈ ਪੰਜਾਬ ਦੀ ਜਿਹੜੀ ਇੰਡੀਅਨ ਹਕੂਮਤ ਰੈਫਰੈਂਡਮ ਦੇ ਮੁੱਦੇ ਤੋਂ ਡਰਦੀ ਹੈ। ਕਸ਼ਮੀਰੀਆਂ 'ਚ ਵੀ ਉਹ ਨਹੀਂ, ਉਹਨੂੰ ਕਸ਼ਮੀਰ 'ਚ ਚੋਣਾਂ ਕਰਵਾ ਦੇਣਗੇ, ਕਹਿਣਗੇ ਜੀ ਇਹ ਰੈਫਰੈਂਡਮ ਹੀ ਹੈ। ਇਹੀ ਹਾਲ ਪੰਜਾਬ 'ਚ ਵੀ ਕਰਦੇ ਨੇ। ਸੋ ਆਲਮੋਸਟ ਜਿਹੜਾ 95% ਸਿੱਖ, ਜੇ ਮੈਂ ਇਹ ਕਹਿਣਾ ਹੋਏ ਵੀ ਕੱਲ ਨੂੰ ਜੇ ਇੱਕ ਆਜ਼ਾਦ ਰੈਫਰੈਂਡਮ ਹੋਏ ਜਿਹਦੇ 'ਚ ਇੰਡੀਆ ਦੀਆਂ ਫੋਰਸਿਸ 6 ਮਹੀਨੇ ਪਹਿਲਾਂ ਬਾਹਰ ਹੋਣ, ਜਿਹੜਾ ਉਹ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਏ, ਔਰ UN ਦੇ ਆਬਜ਼ਰਵਰ ਹੋਣ, ਤੇ 95% ਸਿੱਖ ਜਿਹੜੇ ਨੇ ਉਹ ਖਾਲਿਸਤਾਨ ਦੇ ਲਈ ਖਲੋਣਗੇ। ਤੀਸਰਾ ਜਿਹੜਾ ਉਹ ਕਾਦਰੀ ਸਾਹਿਬ ਨੇ ਕਿਹਾ, the current federal minister of religious and interfaith harmony is my close relative. In your knowledge, is there any problem Sikh visitors or Pak Sikh community are facing? I'd be more than happy to help in that regard. ਪਹਿਲਾਂ ਤਾਂ ਕਾਦਰੀ ਸਾਹਿਬ ਬਹੁਤ ਸ਼ੁਕਰੀਆ, ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਨੇੜਲੇ ਜਿਹੜੇ ਰਿਸ਼ਤੇਦਾਰ ਜਾਂ ਸੱਜਣ ਨੇ ਉਹ ਰਿਲੀਜੀਅਸ ਔਰ ਇੰਟਰਫੇਥ ਹਾਰਮਨੀ ਦੇ ਵਜ਼ੀਰ ਨੇ। ਅਸੀਂ ਸਮਝਦੇ ਹਾਂ, ਹਮੇਸ਼ਾ ਹੀ ਅਸੀਂ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਹਕੂਮਤ ਦੇ ਕਿ ਉਹ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਦੇ ਗੋ ਐਕਸਟਰਾ ਮਾਈਲ ਸਾਨੂੰ ਐਕੋਮੋਡੇਟ ਕਰਨ ਦੇ ਲਈ। ਕੁਛ ਇਸ਼ੂਜ਼ ਟਾਈਮ ਟੂ ਟਾਈਮ ਹੁੰਦੇ ਨੇ, ਅਸੀਂ ਤੁਹਾਡੇ ਨਾਲ ਰਾਬਤਾ ਵੀ ਰੱਖਾਂਗੇ, ਲੇਕਿਨ ਅੱਜ ਦੀ ਡੇਟ 'ਚ ਅਸੀਂ ਸਮਝਦੇ ਹਾਂ ਕਿ ਵੀ ਖਾਸ ਤੌਰ 'ਤੇ ਕਰੰਟ ਐਡਮਿਨਿਸਟ੍ਰੇਸ਼ਨ ਨੇ, ਇਹਦੇ ਬਾਵਜੂਦ ਕਿ ਪਾਕਿਸਤਾਨ ਖੁਦ ਬਹੁਤ ਸਾਰੀਆਂ ਫਾਈਨੈਂਸ਼ੀਅਲ ਔਰ ਦੂਸਰੀਆਂ ਪ੍ਰੋਬਲਮ 'ਚੋਂ ਲੰਘ ਰਿਹਾ, ਪਰ ਸਿੱਖਾਂ ਪ੍ਰਤੀ ਜਿਹੜੀ ਪਹੁੰਚ ਹੈ ਉਹ ਬੜੀ ਫਰਾਖਦਲੀ ਵਾਲੀ ਨਹੀਂ, ਮੈਂ ਸਮਝਦਾ ਵੀ ਇੰਨੀ ਕੁ ਓਪਨ ਆਰਮਡ ਹੈ ਕਿ ਇਹੀ ਭਾਰਤ ਨੂੰ ਤਕਲੀਫ ਵੀ ਦੇ ਰਹੀ ਹੈ, ਔਰ ਫਿਰ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਰਾਬਤਾ ਰੱਖਾਂਗੇ। ਹੁਣ ਮੈਂ ਲੈਂਦੀ ਆਪਣੇ ਜੀ ਪਹਿਲੇ ਸੈਗਮੈਂਟ ਤੇ ਔਰ ਦੂਸਰੇ ਸੈਗਮੈਂਟ ਤੇ ਕਾਫੀ ਸਾਰੇ ਸਾਡੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਆਏ ਨੇ, ਅਸੀਂ ਸਾਂਝੇ ਕਰਦੇ ਹਾਂ। ਸਾਡੇ ਕੋਲ ਅਮਰਜੀਤ ਸਿੰਘ ਅੱਜ ਜੀ ਦਾ ਮੈਸੇਜ ਹੈ, ਉਹ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। None of less Sikhs are aware, keep up your efforts. It shows government of India also watch your show. और काफी सारे थम आपने ਅੱਜ ਹੀ ਬਹੁਤ ਸ਼ੁਕਰੀਆ। ਉਹ ਤਾਂ ਅਮਰਿੰਦਰ ਸਿੰਘ ਨੇ 2 ਇੰਟਰਵਿਊਜ਼ ਦੇ ਵਿੱਚ, ਇੱਕ ਵਾਰੀ ਓਪਨ ਪ੍ਰੈਸ ਕਾਨਫਰੰਸ, ਇੱਕ ਵਾਰੀ 1-to-1 ਇੰਟਰਵਿਊ 'ਚ
ਉਹ ਪੁੱਛਦਾ ਹੈ ਡੂ ਯੂ ਹੈਵ ਯੂ ਵਾਚ ਟੀਵੀ 84 ਸੋ ਅਮਰਿੰਦਰ ਸਿੰਘ ਦੇਖਦਾ ਹੈ, ਬਾਕੀ ਤਾਂ ਚਲੋ ਹੈ ਹੀ ਨਹੀਂ। ਸਾਨੂੰ ਖੁਸ਼ੀ ਹੈ ਕਿ ਦੁਸ਼ਮਣ ਵੀ ਜਿਹੜਾ ਹੈ ਉਹ ਦੇਖਦਾ ਹੈ, ਭਾਵੇਂ ਆਪਣਿਆਂ ਨੂੰ ਕਿੰਨੀ ਕੁ ਦੇਰ ਸਮਝ ਆਏਗੀ ਜਾਂ ਕਿੰਨਿਆਂ ਕੁ ਨੂੰ ਆਉਂਦੀ ਹੈ, ਪਰ ਸਾਨੂੰ ਇਸ ਗੱਲ ਦੀ ਜ਼ਰੂਰ ਤਸੱਲੀ ਹੈ ਕਿ ਮੈਸੇਜ ਦੁਨੀਆ ਭਰ ਦੇ ਵਿੱਚ ਜਿਹੜੇ ਆਜ਼ਾਦੀ ਪਸੰਦ ਸਿੱਖ ਨੇ ਉਹਨਾਂ ਤੱਕ ਪਹੁੰਚ ਰਹੇ। ਜੀ ਤਾਰਕ ਹੁਸੈਨ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਇਜ਼ ਇਟ ਪੋਸੀਬਲ ਟੂ ਫਾਰਮੂਲੇਟ WhatsApp group some enemies will also enter in the group with fake identity but it will helpful in the long run. Group for Indian Punjab try to encourage youth to avoiding addict and wines. This will be your own other great contributions as you are Muhammad Ali Zohar of 6. ਤਾਰਕ ਹੁਸੈਨ ਜੀ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਹੀ ਬਹੁਤ ਕੰਪਲੀਮੈਂਟਰੀ ਗੱਲ ਕਹਿੰਦੇ ਹੋ। ਮੈਂ ਤਾਂ ਇੱਕ ਸਧਾਰਨ ਸਿੱਖ ਹਾਂ ਔਰ ਮੇਰੇ ਲਈ ਜਿਹੜੀ ਪਾਕਿਸਤਾਨ ਦੀ ਮੂਵਮੈਂਟ ਔਰ ਉਹਨਾਂ 'ਚ ਖਾਸ ਤੌਰ ਤੇ ਕਾਇਦੇ ਆਜ਼ਮ ਦੀ ਲੀਡਰਸ਼ਿਪ, ਉਹਨਾਂ ਨੂੰ ਮੈਂ ਬੜੀ ਐਡਮੀਰੇਸ਼ਨ ਨਾਲ ਦੇਖਦਾ ਔਰ ਮੈਂ ਹਮੇਸ਼ਾ ਹੀ ਇਹ ਸਮਝਦਾ ਵੀ ਜੇ 47 ਦੇ ਵਿੱਚ ਸਾਡੇ ਕੋਲ ਉਸ ਲੈਵਲ ਦੀ ਲੀਡਰਸ਼ਿਪ ਹੁੰਦੀ ਤੇ ਸ਼ਾਇਦ ਅੱਜ ਅਸੀਂ ਇਸ ਕਿਸਮ ਦੀ ਗੁਲਾਮੀ 72 ਸਾਲ ਤੋਂ ਨਾ ਝੇਲ ਰਹੇ ਹੁੰਦੇ। WhatsApp ਗਰੁੱਪ ਦੇ ਮਾਮਲੇ 'ਚ ਮੈਂ ਥੋੜਾ ਜਿਹਾ, ਮੈਨੂੰ ਇਹ ਹੈ ਕਿ ਵੀ ਇਹ ਜਿਹੜੀ ਲੇਟੈਸਟ ਟੈਕਨੋਲੋਜੀ ਦੇ ਨਾਲ ਦੁਸ਼ਮਣ ਦੀ ਵੀ ਰੀਚ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਔਰ ਖਾਸ ਤੌਰ ਤੇ ਜਿਵੇਂ ਪੰਜਾਬ ਦੇ ਵਿੱਚ, ਈਵਨ ਉੱਤਰਾਖੰਡ ਯੂਪੀ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਈਵਨ ਕਿਸੇ ਨੇ ਕੋਈ ਮੇਲ ਕਿਸੇ ਨੂੰ ਫਾਰਵਰਡ ਵੀ ਕੀਤੀ ਹੈ ਜਿਹੜੀ ਉਹਨੂੰ ਦਿਲਚਸਪੀ ਵਾਲੀ ਲੱਗੀ, ਉਹਨਾਂ ਨੇ ਸੈਡੀਸ਼ਨ ਔਰ ਦੂਸਰਿਆਂ ਦੇ ਥੱਲੇ ਧੁਰਿਆ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਔਰ ਮੈਂ ਅਕਸਰ ਇਹ ਕਹਿੰਦਾ ਵੀ ਹਾਂ ਕਿ ਭਾਈ ਆਪਣੀ ਅਸਲੀਅਤ ਨਾ ਜ਼ਾਹਰ ਕਰੋ ਔਰ ਜਿੰਨਾ ਕਿ ਇਸ ਵੇਲੇ ਕੰਟਰੋਲ IT ਸੈਕਟਰ ਦੇ ਉੱਤੇ ਇਹਨਾਂ ਦਾ ਹੈ, ਮੈਂ ਨਹੀਂ ਸਮਝਦਾ ਵੀ ਕੋਈ ਵੀ WhatsApp ਗਰੁੱਪ ਜਿਹੜਾ ਇਹਦੇ 'ਚ ਠੀਕ ਹੈ ਐਨਮੀ ਫਿਲਟਰੇਸ਼ਨ ਦਾ ਸਮਝ ਆ ਸਕਦੀ ਹੈ, ਪਰ ਜਿਹੜੇ ਜੈਨੂਇਨ ਵੀ ਪਾਰਟਿਸਿਪੇਟ ਕਰਨਗੇ ਉਹ ਸਬਜੈਕਟ ਟੂ ਹਰਾਸਮੈਂਟ ਵੀ ਹੋ ਸਕਦੇ ਨੇ। ਪਰ ਜਿਹੜੀ ਸਪਿਰਿਟ ਆਫ ਦਾ ਆਰਗੂਮੈਂਟ ਹੈ ਕਿ ਕੋਈ ਨਾ ਕੋਈ ਤਰੀਕਾ ਜਿਹਦੇ ਨਾਲ ਅਸੀਂ ਪੰਜਾਬ 'ਚੋਂ ਵੀ ਇੰਗੇਜ ਕਰ ਸਕੀਏ ਯੂਥ ਨੂੰ, ਇਹ ਹੋਣਾ ਚਾਹੀਦਾ ਹੈ। ਇਹਦੇ ਨਾਲ ਅਸੀਂ ਸਹਿਮਤ ਹਾਂ, ਬਟ ਮੇਰਾ ਖਿਆਲ ਹੈ ਵੀ ਇਸ ਸਟੇਜ ਤੇ ਸ਼ਾਇਦ WhatsApp ਗਰੁੱਪ ਸਿਆਣ ਵਾਲਾ ਕੰਮ ਨਾ ਜੀ। ਸਾਡੇ ਕੋਲ ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ। ਅਮਰਜੀਤ ਸਿੰਘ ਖਾਲਸਾਨੀ ਲਿਖਦੇ ਨੇ ਸਾਨੂੰ ਹੈਲੋ, ਕੁਲਦੀਪ ਸਿੰਘ ਲਿਖਦੇ ਨੇ 2020, ਕੁਲਦੀਪ ਸਿੰਘ ਫਿਰ ਦੁਬਾਰਾ ਸਾਨੂੰ ਥੰਮ ਅਪ ਲਿਖਦੇ ਨੇ ਔਰ ਜਸਵਿੰਦਰ ਸਿੰਘ ਲਿਖਦੇ ਨੇ ਕਿ ਕਹਿੰਦੇ ਨੇ ਗੁੱਡ ਡਿਸਕਸ਼ਨ ਖਾਲਸਾ ਜੀ ਔਰ ਹੈਲੋ ਲਿਖਿਆ ਸਾਨੂੰ ਕਾਫੀ ਸਾਰਿਆਂ ਨੇ। ਕਸ਼ਮੀਰ ਵਿਰਕ ਜੀ ਸਾਨੂੰ ਹਮੇਸ਼ਾ ਇਸ ਤਰ੍ਹਾਂ ਲਿਖਦੇ ਨੇ ਕਿ ਡਾਕਟਰ ਸਾਹਿਬ ਜੀ ਆਪ ਜੀ ਤੇ ਆਪ ਜੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ 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 ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਦਰਸ਼ਕਾਂ ਨੂੰ ਜੋ ਅੱਜ ਦਾ ਵਿਚਾਰ ਹੈ ਉਸ ਬਾਰੇ ਆਪਣੇ ਵਿਚਾਰ ਦੇ ਦਿਓ ਜੀ ਡਾਕਟਰ ਸਾਹਿਬ। ਥੋੜਾ ਵਕਤ ਵੀ ਅਸੀਂ ਬਚਾਇਆ ਅੱਜ ਦੇ ਵਿਚਾਰ ਲਈ ਬੜਾ ਖਿੱਚ ਕੇ ਜੀ। ਅੱਜ ਜਿਵੇਂ ਕਿ ਅਸੀਂ ਸ਼ਲੋਕ ਵਾਰਾਂ ਤੇ ਵਧੇਕ ਇਸ ਦੀ ਵਿਚਾਰ ਕਰਦੇ ਹਾਂ, 4 ਸ਼ਲੋਕ 15 16 17 18 ਨੰਬਰ ਜਿਹੜੇ ਨੇ ਉਹ ਅਸੀਂ ਚੁਣੇ ਨੇ ਔਰ ਪਹਿਲਾ ਸ਼ਲੋਕ ਹੈ ਗੁਰਮੁਖਾਂ ਹਰ ਧਨ ਖੱਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੈ ਸਿਰਜਣਹਾਰ। ਹੁਣ ਜ਼ਾਹਰ ਹੈ ਕਿ ਗੁਰਮੁਖ ਤੇ ਮਨਮੁਖ ਇਹ 2 ਟਰਮਸ ਜਾਂ 2 ਲਫ਼ਜ਼ ਗੁਰਬਾਣੀ ਦੇ ਵਿੱਚ ਇਸਤੇਮਾਲ ਹੋਏ ਨੇ ਜੀ। ਮਨਮੁਖ ਉਹ ਹੈ ਜਿਹੜਾ ਮਨ ਦੇ ਮਗਰ ਜਾਂਦਾ ਹੈ, ਬਿਲਕੁਲ, ਜਿਹੜਾ ਮਨ ਦੀ ਗੱਲ ਸੁਣਦਾ ਹੈ। ਗੁਰਮੁਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਦੇ ਉੱਤੇ, ਸਿੱਖੀ ਦੇ ਉਪਦੇਸ਼ਾਂ ਦੇ ਉੱਤੇ, ਗੁਰਮਤ ਦੇ ਗਾਡੀ ਰਾਹ ਦੇ ਉੱਤੇ ਫੇਥ ਦੇ ਨਾਲ ਤੁਰਦਾ ਜੀ। ਹੁਣ ਜਿਹੜਾ ਗੁਰਮੁਖ ਹੈ ਉਸ ਨੇ ਤਾਂ ਆਪਣਾ ਸਿਰ ਗੁਰੂ ਦੇ ਅੱਗੇ ਝੁਕਾ ਦਿੱਤਾ ਹੈ ਔਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਧਨ ਕਮਾਉਂਦਾ ਹੈ ਉਹ ਹਰੀ ਦਾ ਧਨ ਹੈ। ਰੱਬ ਦੀ ਇਬਾਦਤ, ਰੱਬ ਦੀ ਯਾਦ, ਰੱਬ ਦੇ ਨਾਲ ਜੁੜਨਾ, ਰੱਬ ਦੇ ਨਾਲ ਮੁਹੱਬਤ, ਇਸ਼ਕ, ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਅਲਟੀਮੇਟਲੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ ਤੇਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਸੋ ਉਹ ਤਾਂ ਨੇ ਜਿਹੜੇ ਦਰ ਦਰਵੇਸ਼ ਖਲੋਤੇ ਨੇ ਤੇ ਉਹ ਉਸ ਰੱਬ ਦੀ ਯਾਦ ਦੀ ਦੌਲਤ ਨੂੰ ਇਕੱਠਾ ਕਰ ਰਹੇ ਨੇ ਔਰ ਗੁਰ ਕੈ ਸ਼ਬਦ ਵਿਚਾਰ,
ਔਰ ਉਹਨਾਂ ਦੇ ਲਈ ਜੇ ਕੋਈ ਵਿਚਾਰ ਦਾ ਵਿਸ਼ਾ ਵੀ ਹੁੰਦਾ ਤੇ ਉਹ ਰੱਬ ਦੀਆਂ ਗੱਲਾਂ ਹੀ ਨੇ, ਉਹੀ ਕਹਾਣੀਆਂ ਜਿਹੜੀਆਂ ਨੇ ਗੁਰਮੀਤ ਸੁਣਾਈਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਦੇ ਮਿੱਤਰ ਉਸ ਰਸਤੇ ਦੇ ਉਹੀ ਗੱਲਾਂ ਚੰਗੀਆਂ ਵੀ ਲੱਗਦੀਆਂ ਨੇ ਜੀ। ਨਾਮ ਪਦਾਰਥ ਪਾਇਆ ਟੁੱਟ ਭਰੇ ਭੰਡਾਰ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮਿਲੀਅਨ ਬਿਲੀਅਨ ਟ੍ਰਿਲੀਅਨ ਜ਼ਿਲੀਅਨ ਹੋ ਗਏ, ਉਹਨਾਂ ਦੇ ਲਈ ਨਾਮ ਦਾ ਜਿਹੜਾ ਭੰਡਾਰ ਹੈ ਉਹ ਇਕੱਠਾ ਕਰ, ਕਿਉਂਕਿ ਉਹੀ ਧਨ ਇਕੱਠਾ ਕਰ ਰਹੇ ਨੇ ਇਸ ਲਈ। ਔਰ ਇਹ ਜਿਹੜਾ ਨਾਮ ਦਾ ਭੰਡਾਰ ਹੈ ਅਟੁੱਟ ਹੈ, ਇਹ ਕਦੇ ਟੁੱਟਣ ਵਾਲਾ ਨਹੀਂ ਹੈ, ਮੁੱਕਣ ਵਾਲਾ ਨਹੀਂ ਹੈ ਜੀ। ਔਰ ਹਰ ਗੁਣ ਬਾਣੀ ਉਚਰੇ ਅੰਤ ਨਾ ਪਾਰਾਵਾਰ। ਉਹ ਦਿਨ ਰਾਤ ਉਸ ਪਿਆਰੇ ਦੀ ਬਾਣੀ, ਉਸ ਦੀ ਯਾਦ, ਉਸ ਦੇ ਗੁਣ ਗਾਇਨ ਕਰਦੇ ਨੇ ਔਰ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਕਿ ਉਹ ਵਾਹਿਗੁਰੂ ਇੰਨਾ ਬੇਅੰਤ ਹੈ, ਅੰਤ ਨਾ ਪਾਰਾਵਾਰ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ ਨਾ, ਉਹਦਾ ਅੰਤ ਨਾ ਪਾਰਾਵਾਰ। ਨਾਨਕ ਸਭ ਕਾਰਨ ਕਰਤਾ ਕਰੇ ਵੇਖੈ ਸਿਰਜਣਹਾਰ। ਗੁਰਮੁਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਕਰਨ ਕਾਰਨ ਹਾਰ ਨਿਰੰਕਾਰ ਹੈ ਔਰ ਇਹ ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੈ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਦੂਸਰਾ ਸ਼ਲੋਕ ਹੈ 16 ਨੰਬਰ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਹੁਣ ਜ਼ਾਹਰਾ ਤੌਰ ਦੇ ਉੱਤੇ ਇਸ ਦੇ ਉੱਤੇ ਬਹੁਤ ਸਾਰੇ ਹੋਰ ਵੀ ਜਿਹੜੇ ਆਪਣੇ ਆਪ ਨੂੰ ਅੱਜ ਕੱਲ੍ਹ ਡਿਕਲੇਅਰਡਲੀ ਬ੍ਰਹਮ ਗਿਆਨੀ ਕਹਿੰਦੇ ਨੇ ਜੀ, ਉਹ ਸ਼ਾਇਦ ਡਿਫਰੈਂਟ ਮਤ ਰੱਖਣ, ਪਰ ਜਿੰਨੇ ਕਿ ਗੁਰੂ ਨੇ ਮੈਨੂੰ ਮਤ ਦਿੱਤੀ ਹੈ ਮੈਂ ਸਮਝ ਮੁਤਾਬਕ ਇਹ ਕਹਿ ਸਕਦਾ ਕਿ ਗੁਰਮੁਖ ਅੰਤਰ ਸਹਿਜ ਹੈ। ਕਿਉਂਕਿ ਗੁਰਮੁਖ ਦੀ ਗੱਲ ਹੋ ਰਹੀ ਹੈ, ਰੱਬ ਦਾ ਧਨ ਖੱਟ ਰਿਹਾ ਹੈ, ਉਸ ਦੀ ਯਾਦ 'ਚ ਹੈ, ਉਹਨੂੰ ਸਮਝ ਹੈ ਕਿ ਅੰਤ ਨਾ ਪਾਰਾਵਾਰ। ਗੁਰਮੁਖ ਅੰਤਰ ਸਹਿਜ ਹੈ ਜੀ। ਔਰ ਗੁਰਮੁਖ ਦੇ ਅੰਦਰ ਫੇਰ ਕੋਈ ਖਲਬਲੀ, ਕੋਈ ਅਚੋਵਾਈ ਨਹੀਂ ਲੱਗੀ ਹੋਈ। ਮੋਏ ਲਾਗਤੀ ਤਾਲਾ ਬੇਲੀ, ਭਗਤ ਨਾਮ ਕੋਈ ਤਾਲਾ ਬੇਲੀ ਨਹੀਂ ਲੱਗੀ ਹੋਈ, ਕੋਈ ਅਚਵੀ ਨਹੀਂ ਲੱਗੀ ਹੋਈ, ਕੋਈ ਉਹਨੂੰ ਤਿਲਮਲਾਟ ਨਹੀਂ ਹੈ, ਉਹ ਸਹਿਜ ਦੇ ਵਿੱਚ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਇੱਕ ਉਹ ਨੇ ਜਿਹੜੇ ਮਾਇਆ ਦੇ ਵਿੱਚ ਭਰਮ ਦੇ, ਜਿਨ੍ਹਾਂ ਦੀਆਂ ਇੱਛਾਵਾਂ ਦਸਵੇਂ ਅਸਮਾਨ ਤੇ ਨੇ ਜੀ। ਤੇ ਇੱਥੇ ਜਿਹੜਾ ਜੋ ਆਲੇ ਦੁਆਲੇ ਵਾਪਰ ਰਿਹਾ ਹੈ, ਕਿਉਂਕਿ ਕੱਲ ਵੀ ਅਸੀਂ ਜਦੋਂ ਵਿਚਾਰ ਦੇ ਵਿੱਚ ਕਿਹਾ ਸੀ ਕਿ ਭਾਈ ਸੁੰਨ ਦੇ ਵਿੱਚ ਚਲਾ ਜਾਂਦਾ, ਜਿਹੜਾ ਸਹਿਜ 'ਚ ਰਹਿਣ ਵਾਲਾ ਹੈ ਉਹਦੇ 'ਚ ਫੁਰਨੇ ਮਰ ਜਾਂਦੇ ਨੇ ਔਰ ਉਹਦੀ ਸੁਰਤ ਦਸਵੇਂ ਆਕਾਸ਼, ਦਸਵੇਂ ਦੁਆਰ ਜਿਹਨੂੰ ਕਿਹਾ ਜਾਂਦਾ ਹੈ, ਉਹਦਾ ਮਤਲਬ ਇਹ ਹੈ ਕਿ ਆਲਾ ਦੁਆਲਾ ਉਹਦੀ ਸੁਰਤ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਹੁੰਦਾ। ਉਸ ਦੇ ਅੰਦਰ ਆਲਰੇਡੀ ਉਸ ਨਾਮ ਦੇ ਆਧਾਰ ਦੇ ਨਾਲ, ਨਾਮ ਦੇ ਜਪਣ ਦੇ ਨਾਲ ਤੇ ਗੁਰੂ ਦੀ ਰਹਿਮਤ ਦੇ ਨਾਲ ਉਸ ਦੀ ਸੁਰਤ ਜਿਹੜੀ ਹੈ ਉਹ ਵਲਵਲਿਆਂ ਫੁਰਨਿਆਂ ਤੋਂ ਉੱਪਰ ਚਲੀ ਜਾਂਦੀ ਹੈ। ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਉੱਥੇ ਨੀਂਦ ਔਰ ਭੁੱਖ ਤੁਹਾਨੂੰ ਬੌਦਰ ਨਹੀਂ ਕਰਦੀ ਜੀ, ਕਿਉਂਕਿ ਤੁਸੀਂ ਹੁਕਮ ਦੇ ਵਿੱਚੋਂ ਫਿਰ ਤੁਸੀਂ ਇਹ ਪੜ੍ਹਦੇ ਹੋ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਹੁਣ ਇਹ ਨਹੀਂ ਹੈ ਕਿ ਵੀ ਤੁਸੀਂ ਦੁੱਖ ਤੇ ਉਦੋਂ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਈ। ਕਿ ਭਾਈ ਉਹਦੇ ਭਾਣੇ 'ਚ ਬੰਦ ਖਲਾਸੀ ਹੋਣੀ ਹੈ। ਇਹ ਕੌਣ ਕਿੱਥੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨੈ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਪਲੰਘਾਂ ਤੇ ਸੁੱਤੇ ਹੋਏ ਨੇ, ਇੱਕ ਪਹਿਰੇਦਾਰ ਨੇ ਜਿਹੜੇ ਉਹ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਵੀ ਉਹਨਾਂ ਦੀ ਨੀਂਦ ਨਾ ਖਰਾਬ ਹੋਏ, ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਏ। ਸੋ ਉਹ ਫਿਰ ਇਸ ਸਾਰੇ ਚੋਂ ਨਿਕਲ ਜਾਂਦੇ ਨੇ। ਹਰ ਅੰਮ੍ਰਿਤ ਨਾਮ ਸੁਖਵਾਸ, ਉਹਨਾਂ ਨੂੰ ਜਿਹੜੀ ਖੁਸ਼ੀ ਮਿਲਦੀ ਹੈ ਉਹਨਾਂ ਦਾ ਵਾਸਾ ਉਸ ਅੰਮ੍ਰਿਤ ਰੂਪੀ ਨਾਮ ਦੇ ਵਿੱਚ ਹੁੰਦਾ ਹੈ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਕਿ ਜਿੱਥੇ ਉਸ ਵਾਹਿਗੁਰੂ ਦੇ ਨਾਂ ਦਾ ਪ੍ਰਕਾਸ਼ ਹੈ, ਉਸ ਦਾ ਚਾਨਣ ਹੈ, ਉੱਥੇ ਫਿਰ ਉਹਨਾਂ ਨੂੰ ਦੁੱਖ ਸੁਖ ਵਿਆਪਤਾ ਨਹੀਂ ਹੈ। ਤੇ ਅਗਲਾ ਸ਼ਲੋਕ ਹੈ 17ਵਾਂ। ਕਾਮ ਕ੍ਰੋਧ ਕਾ ਚੋਲੜਾ, ਸਭ ਗਲ ਆਏ ਪਾਏ, ਇੱਕ ਉਪਜੈ ਇੱਕ ਬਿਨਸ ਜਾਏ, ਹੁਕਮੇ ਆਵੇ ਜਾਏ, ਜੰਮਣ ਮਰਨ ਨ ਚੁੱਕਈ, ਰੰਗ ਲੱਗਾ ਦੂਜੈ ਭਾਏ, ਬੰਧਨ ਬੰਦ ਭਵਾਈਨ, ਕਰਣਾ ਕਛੂ ਨਾ ਜਾਏ। ਹੁਣ ਉੱਪਰ ਗੁਰਮੁਖ ਦੀ ਅਵਸਥਾ ਹੈ ਕਿ ਕਿਵੇਂ ਉਹ ਦਸਵੇਂ ਅਸਮਾਨ ਦੇ ਉੱਤੇ ਉਹਦੀ ਸੁਰਤ ਹੈ, ਦੁੱਖ ਭੁੱਖ ਨਹੀਂ ਵਿਆਪਦੇ, ਸਭ ਉਹਨੂੰ ਹੁਕਮ ਦੇ ਅੰਦਰ ਨਜ਼ਰ ਆਉਂਦੀ ਹੈ ਚੀਜ਼। ਪਰ ਦੂਜੇ ਪਾਸੇ ਮਨਮੁਖ ਹੈ। ਮਨਮੁਖ ਉਹ ਹੈ ਕਾਮ ਕ੍ਰੋਧ ਕਾ ਚੋਲੜਾ।
ਚੋਲਾ ਕਹਿੰਦੇ ਨੇ ਬਾਡੀ ਨੂੰ, ਕਿ ਉਹਨਾਂ ਦੀ ਜਿਹੜੀ ਗਾਈਡਿੰਗ ਲਾਈਨ ਹੈ ਉਹ ਕਾਮ ਹੈ, ਲਸਟ ਹੈ ਔਰ ਕ੍ਰੋਧ ਹੈ, ਐਂਗਰ ਹੈ ਜੀ। ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ, ਮੈਜੋਰਿਟੀ ਜਿਹੜੇ ਨੇ ਉਹਨਾਂ ਦੇ ਗਲ 'ਚ ਇਹ ਕਾਮ ਕ੍ਰੋਧ ਹੀ ਉਹਨਾਂ ਦੇ ਅੰਦਰ ਫਸਿਆ ਹੋਇਆ ਹੈ। ਇੱਕ ਉਪਜੈ ਇੱਕ ਬਿਨਸ ਜਾਏ ਹੁਕਮੇ ਆਵੇ ਜਾਏ, ਇਸ ਕਾਮ ਕ੍ਰੋਧ ਦੇ ਵਿੱਚ ਜਿਹੜੇ ਜੋੜਨ ਵਾਲੇ ਨੇ, ਇੱਕ ਮਰ ਜਾਂਦਾ ਹੈ, ਅੱਗੋਂ ਜੰਮ ਪੈਂਦਾ ਹੈ, ਉਸੇ ਤਰ੍ਹਾਂ ਹੀ ਉਤਰੇ ਜਾਂਦੇ ਨੇ ਜੀ। ਜੰਮਣ ਮਰਨ ਨਾ ਚੁੱਕੇ ਹੀ ਰੰਗ ਲੱਗਾ ਦੂਜਾ ਪਾਏ, ਦੂਜਾ ਪਾਇਆ ਮਾਇਆ ਦੇ ਵਿੱਚ, ਕਿਉਂਕਿ ਉਹਨਾਂ ਦੀ ਸੁਰਤ ਮਾਇਆ ਵਿੱਚ ਫਸੀ ਹੋਈ ਹੈ, ਇਸ ਲਈ ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਉਹ ਖਤਮ ਨਹੀਂ ਹੁੰਦਾ। ਬੰਧਨ ਬੰਦ ਪਵਾਈਨ ਕਰਨਾ ਕਛੂ ਨਾ ਜਾਏ, ਕਿਉਂਕਿ ਉਸ ਦੂਜੇ ਪਾਏ 'ਚ ਫਸੇ ਹੋਏ ਨੇ, ਇਸ ਲਈ ਉਸ ਚੱਕਰ ਦੇ ਵਿੱਚ ਫਸੇ ਹੋਏ ਨੇ ਔਰ ਇਹਦਾ ਕੋਈ ਵੀ ਪ੍ਰਬੰਧ ਨਹੀਂ ਹੋ ਸਕਦਾ, ਕਿਉਂਕਿ ਆਲਰੇਡੀ ਉਹ ਦੂਜੇ ਪਾਏ 'ਚ ਨੇ। ਔਰ ਅਖੀਰਲਾ ਸ਼ਲੋਕ ਹੈ, ਜਿਨ ਕੋ ਕਿਰਪਾ ਧਾਰੀਨ ਤਿਨਾ ਸਤਗੁਰ ਮਿਲਿਆ ਆਏ, ਸਤਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿਜ ਸੁਭਾਏ, ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਏ ਜੀ। ਹੁਣ ਇਹ ਮਨਮੁਖ ਦੀ ਹਾਲਤ ਬਿਆਨ ਕਰਕੇ ਫਿਰ ਜਿਹੜਾ ਇਸ ਸ਼ਲੋਕ ਦੇ ਵਿੱਚ ਹੈ, ਜਿਨ ਕੋ ਕਿਰਪਾ ਧਾਰੀਨ ਤਿਨਾ ਸਤਗੁਰ ਮਿਲਿਆ ਆਏ, ਕਿ ਜਿਨ੍ਹਾਂ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਸੱਚਾ ਗੁਰੂ ਮਿਲ ਜਾਂਦਾ। ਸਤਗੁਰ ਮਿਲੇ ਉਲਟੀ ਬਹੀ, ਜਦੋਂ ਸਤਿਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਫਿਰ ਤੁਸੀਂ ਜਿਸ ਡਾਇਰੈਕਸ਼ਨ 'ਚ ਜਾ ਰਹੇ ਹੋ, ਜਿਹੜੀ ਮਾਇਆ ਦੇ ਨਾਲ ਦੂਜੇ ਪਾਏ 'ਚ ਉਲਟੀ ਪਈ, ਤੁਸੀਂ ਉਹਦੇ ਬਿਲਕੁਲ ਉਲਟ ਤੁਰ ਪੈਂਦੇ ਹੋ, ਸੱਚ ਦੇ ਮਾਰਗ ਤੇ ਆ ਜਾਂਦੇ ਹੋ ਜੀ। ਮਰ ਜੀਵਿਆ ਸਹਿਜ ਸੁਭਾਏ, ਤੁਹਾਡੇ ਅੰਦਰਲੀ ਹਉਮੈ ਮਰ ਜਾਂਦੀ ਹੈ ਤੇ ਇੱਕ ਨਵੀਂ ਜ਼ਿੰਦਗੀ ਤੁਹਾਨੂੰ ਮਿਲਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ, ਇੱਕ ਸਾਨੂੰ ਜ਼ਿੰਦਗੀ ਮਿਲੀ ਹੈ ਜਿਹੜੀ ਆਮ ਸਾਹ ਨਾਲ ਚੱਲ ਰਹੀ ਹੈ। ਇੱਕ ਹੈ ਜਦੋਂ ਤੁਸੀਂ ਗੁਰੂ ਅੱਗੇ ਆਪਣਾ ਆਪਾ ਰੱਖ ਦਿੰਦੇ ਹੋ ਤੇ ਉਦੋਂ ਇੱਕ ਜ਼ਿੰਦਗੀ ਤੁਹਾਡੀ ਸ਼ੁਰੂ ਹੁੰਦੀ ਹੈ ਜੀ। ਉਸ ਨੂੰ ਗੁਰ ਕੇ ਗ੍ਰਹਿ ਜਨਮੇ, ਉਹ ਗੁਰੂ ਦੇ ਘਰ ਜੰਮਣਾ। ਮਰ ਜੀਵਿਆ, ਕਿਉਂਕਿ ਜਦੋਂ ਤੁਸੀਂ ਮਾਰ ਲਈ ਹਉਮੈ ਤੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਮਿਲੀ। ਸਹਿਜ ਸੁਭਾਏ, ਫਿਰ ਤੁਹਾਡੇ ਅੰਦਰ ਸਹਿਜ ਔਰ ਉਹ ਪਿਆਰ ਜਿਸ ਨੂੰ ਤੁਸੀਂ ਗੁਰੂ ਦੀ ਬਖਸ਼ਿਸ਼ ਨਾਲ ਧਾਰਨ ਕੀਤਾ। ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਏ। ਔਰ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਅਸੀਂ ਉਸ ਦੀ ਬੰਦਗੀ ਦੇ ਵਿੱਚ, ਉਸ ਦੀ ਇਬਾਦਤ ਦੇ ਵਿੱਚ, ਉਸ ਦੀ ਭਗਤੀ ਦੇ ਵਿੱਚ, ਉਸ ਦੀ ਯਾਦ ਦੇ ਵਿੱਚ, ਉਸ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਆ, ਰਤਨਾ ਹੁੰਦਾ ਬਿਲਕੁਲ ਡੁੱਬ ਜਾਣਾ, ਇਮਰਸ ਹੋ ਜਾਣਾ, ਉਹਦੇ ਵਿੱਚ ਬਿਲਕੁਲ ਅਸੀਂ ਜੁੜ ਜਾਂਦੇ, ਹਰ ਹਰ ਨਾਮ ਸਮਾਏ। ਤੇ ਫਿਰ ਚਾਰ ਚਫੇਰੇ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਚਾਰੇ ਪਾਸੇ ਤੁਹਾਨੂੰ ਵਾਹਿਗੁਰੂ ਦਾ ਜਲਵਾ ਹੀ ਨਜ਼ਰ ਆਉਂਦਾ ਹੈ ਔਰ ਤੁਸੀਂ ਆਨੰਦ ਦੇ ਵਿੱਚ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਦਾ ਪਾਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।